ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ, ਵੁੱਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੂਤਾ। ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ। ਸਭ ਤੋਂ ਪਹਿਲਾਂ ਜਿੱਦਾਂ ਕੱਲ ਕਿਆਮਤ ਦੀ ਰਾਤ ਸੀ ਤੇ ਅੱਜ ਹਸ਼ਰ ਦਾ ਦਿਨ ਸੀ, ਤੇ ਕਿਹੋ ਜਿਹਾ ਹੋ ਨਿਬੜਿਆ ਇਹ ਹਸ਼ਰ ਦਾ ਦਿਨ, ਕਿਉਂਕਿ ਚੋਣਾਂ ਹੋਈਆਂ ਨੇ। ਚੋਣਾਂ ਦੇ ਵਿੱਚ ਜਿਹੋ ਜਿਹੀਆਂ ਤਸਵੀਰਾਂ ਆਈਆਂ ਨੇ ਸਾਹਮਣੇ, ਪਾਇਓ ਜ਼ਰਾ ਚਾਨਣਾ। ਉਹ ਕਿਆਮਤ ਕੀ ਰਾਤ ਸੀ, ਇਹ ਸ਼ਾਮਤ ਕਾ ਦਿਨ ਸੀ ਜੀ। ਕਹਿੰਦੇ ਹੁੰਦੇ ਨਾ ਕਿ ਸਮਾਨ तो गया था मगर घर भी ले गया, अब के फसाद दिल से मेरे डर भी ले गया। ਰਿਪੀਟ ਜੀ ਕਰ ਦੇਣਾ, ਕਦੇ ਫਿਰ ਬੋਲ ਦਿਓ ਜੇ। ਕਹਿੰਦਾ ਕਿ ਸਮਾਨ तो गया था मगर घर भी ले गया, जी सामान तो गया था मगर घर भी ले गया, अब के फसाद दिल से मेरे डर भी ले गया। ਮਤਲਬ ਹੁਣ ਸਾਨੂੰ ਨਾ ਡਰ ਲਾ ਦੇਣਾ ਚਾਹੀਦਾ ਜੀ ਬਈ ਚੋਣਾਂ ਦੇ ਵਿੱਚ ਹਿੰਸਾ ਹੋਵੇਗੀ। ਸਾਨੂੰ ਇਸ ਗੱਲ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਸਾਡੀ ਕੋਈ ਚੋਣ ਹਿੰਸਾ ਤੋਂ ਬਗੈਰ ਨਿਪਰੇ ਨਹੀਂ ਚੜ੍ਹਦੀ। ਜੀ ਤੇ ਜੋ ਅੱਜ ਹੋਇਆ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਮੇਰੇ ਜੀਵਨ ਦੇ ਵਿੱਚ ਇਹ ਹਿੰਸਕ ਚੋਣਾਂ ਚੋਂ ਇੱਕ ਚੋਣ ਆ। ਜੀ ਇੰਨੀ ਹਿੰਸਾ ਦੇਖੋ 15 ਸਾਲਾਂ ਚ ਬਹੁਤ ਸਾਰੀਆਂ ਚੋਣਾਂ ਪੰਜਾਬ ਚ ਦੇਖੀਆਂ, ਗਰਾਊਂਡ ਤੇ ਕਵਰ ਕੀਤੀਆਂ ਨੇ, ਬਹੁਤ ਸਾਰੇ ਰਾਜਾਂ ਦੇ ਚੋਣ ਅਧਿਐਨ ਕੀਤੇ ਆ, ਵਿਸ਼ਲੇਸ਼ਣ ਕੀਤੇ ਆ, ਬਤੇਰਾ ਕੁਛ ਕੀਤਾ ਹੈ। ਪਰ ਪੰਜਾਬ ਦੇ ਵਿੱਚ ਜੋ ਅੱਜ ਵਾਪਰਿਆ, ਮੈਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਇਹਨਾਂ ਸਟੇਟਾਂ 'ਚ ਇੰਨਾ ਜ਼ਿਆਦਾ ਬਈ ਗੰਦ ਮੈਂ ਨਹੀਂ ਵੇਖਿਆ। ਗੰਦ ਸ਼ਬਦ ਬੋਲੂੰਗਾ ਮੈਂ ਜੀ ਕਿ ਲੋਕ ਕਿਵੇਂ ਗਰਮੀ ਦੇ ਵਿੱਚ ਤਰਾਹ ਕਰ ਰਹੇ ਸਨ, ਕਿਸੇ ਨੂੰ ਕੋਈ ਪਰਵਾਹ ਨਹੀਂ। ਪਰਵਾਹ ਹੈ ਤਾਂ ਲੁੱਟ ਕਿੱਦਾਂ ਕਰਨੀ ਆ। ਓਏ ਹੋਏ ਹੋਏ, ਮੈਂ ਕਹਿੰਦਾ ਕਿ ਗੱਲ ਹੀ ਛੱਡ ਦਿਓ। ਅਬੋਹਰ ਤੋਂ ਲੈ ਕੇ ਤੇ ਤੁਸੀਂ ਮਜੀਠੇ ਤੱਕ ਤੁਰੇ ਚੱਲੋ, ਮੈਨੂੰ ਇੱਕ ਸ਼ਹਿਰ ਵੀ ਦੱਸ ਦਿਓ। ਖਬਰ ਕਰਦਾ ਕੋਈ ਫਾਇਦਾ ਹੀ ਨਹੀਂ ਹੈਗਾ। ਇਸ ਖਬਰ ਨੂੰ ਮਤਲਬ ਕਿ ਜੇ ਆਪਾਂ ਕਹੀਏ ਨਾ ਕਿ ਵੀ ਕਿੱਥੇ ਹੋਈ ਇਸ ਪੱਖ ਤੋਂ, ਕਰਨ ਦਾ ਕੋਈ ਫਾਇਦਾ ਹੀ ਹੈ ਨਹੀਂ। ਤੁਸੀਂ ਇਹ ਖਬਰ ਲੱਭੋ ਕਿ ਕਿੱਥੇ ਅੱਜ ਹਿੰਸਾ ਨਹੀਂ ਹੋਈ। ਮੈਨੂੰ ਦੱਸੋ ਕਿਸ ਕੌਂਸਲ, ਕਿਸ ਨਗਰ ਪੰਚਾਇਤ, ਕਿਸ ਨਿਗਮ 'ਚ ਹਿੰਸਾ ਨਹੀਂ ਹੋਈ। ਤੇ ਇਹ ਤੇ ਹੁਣ ਸਵੇਰੇ ਹੀ ਪਤਾ ਲੱਗੂ। ਅੱਜ ਤੇ ਮਿਠਣ ਚੱਕਰਵਰਤੀ ਦੀ ਲੜਾਈ ਵਾਲੀ ਫਿਲਮ ਵਾਂਗੂ ਸਾਨੂੰ ਤੇ ਪਤਾ ਹੀ ਨਹੀਂ ਸੀ ਲੱਗਦਾ ਪਿਆ ਕੌਣ ਕਿਹਨੂੰ ਮਾਰ ਰਿਹਾ, ਕੌਣ ਖਾ ਰਿਹਾ, ਕਿਹਦੀ ਪੱਗ ਲੈ ਰਹੀ ਹੈ। ਸਰ ਤੁਸੀਂ ਦੇਖੋ ਮਜੀਠੀਆ ਤੇ ਉਧਰ ਤਲਵੀਰ ਲੜ ਪੈ ਜੀ, ਭਰਾਜ ਤੇ ਵਿਜੇਂਦਰ ਸਿੰਗਲਾ। ਮਾਣੂ ਕਿ ਅੱਜ ਤੁਸੀਂ ਦੇਖਿਆ ਹੋਣਾ ਜਗਰਾਉਂ ਦੇ ਵਿੱਚ ਇੱਕ ਪੱਤਰਕਾਰ ਆ ਸੁਖਵਿੰਦਰ। ਵੈਸੇ ਅੱਜ ਕੱਲ ਪੱਤਰਕਾਰ ਵੀ ਸਾਡੇ ਜਿਹੜੇ ਆ ਨਾ, ਉਹ ਸਿੱਧਾ ਹੀ ਚੱਲਦੇ ਆ, ਜਿਵੇਂ ਅਸੀਂ ਚੱਲਦੇ ਹੁੰਦੇ ਹਾਂ ਜਵਾਨੀ 'ਚ, ਇਹ ਉਦਾਂ ਚੱਲਦੇ ਨੇ ਪੱਤਰਕਾਰ ਮੁੰਡੇ ਵੀ। ਤਾਂ ਮਤਲਬ ਕਿ ਉਹ ਜ਼ਖਮੀ ਵੀ ਸ਼ਾਇਦ ਹੋਇਆ, ਉਹਦੀ ਪੱਗ ਲੱਥ ਗਈ, ਹਮਲਾ ਹੋਇਆ ਉਹਦੇ 'ਚ, ਤੇ ਉਹਦਾ ਕੈਮਰਾਮੈਨ ਜ਼ਖਮੀ ਆ, ਬਹੁਤ ਤਗੜੇ। ਉਹ ਵੀ ਕਹਿ ਲਓ ਕਿ ਵੱਡੀ ਖਬਰ ਆ। ਇਸ ਤੋਂ ਇਲਾਵਾ ਬਰਨਾਲੇ ਦੇ ਵਿੱਚ ਬੂਥ ਕੈਪਚਰਿੰਗ ਝੜਪ, ਤੇ ਹੁਣੇ ਗੁਰਦੀਪ ਬਾਠ ਬਈ ਜਿਹੜਾ ਇਹਨਾਂ ਦਾ ਆਪਣਾ ਸਾਥੀ ਆ, ਉਸਨੇ ਦਾਅਵਾ ਕੀਤਾ ਕਿ 150 ਦੇ ਕਰੀਬ ਫਰਜ਼ੀ ਵੋਟ ਬੂਥ ਕੈਪਚਰਿੰਗ ਕਰਨ ਤੋਂ ਬਾਅਦ ਠੱਪੇ ਲਾ ਕੇ ਪਾਈ ਗਈ ਆ। ਇਧਰ ਗਿੱਦੜਬਾਹ 'ਚ ਐਤਕੀ ਸਾਨੂੰ ਬੜੀ ਖੁਸ਼ੀ ਸੀ ਕਿ ਸਾਡਾ ਬਿਲਕੁਲ ਗਵਾਂਢੀ ਸ਼ਹਿਰ ਹੈ ਗੁਰਪ੍ਰੀਤ,
ਜਿਹੜਾ ਮੇਰਾ ਟਿਕਾਣਾ ਹੈ, ਜਿੱਥੇ ਮੈਂ ਕੰਮ ਕਰਦਾ ਹਾਂ, ਮਤਲਬ ਕਿ ਬਹਿਣਾ ਉੱਠਦਾ ਹੈ, ਫਾਰਮ ਹਾਊਸ ਹੈ ਵਿੱਚ ਕੰਮ ਕਰਨ ਲਈ ਸਟੂਡੀਓ ਸੈਟਅਪ ਹੈ, ਉਹ ਬਿਲਕੁਲ ਮਲੋਟ ਤੇ ਗਿੱਦੜਬਾਹਾ ਦੇ ਵਿਚਾਲੇ ਆ। ਅਸੀਂ ਬਿਲਕੁਲ ਮਤਲਬ ਕਿ ਦੋਨਾਂ ਸ਼ਹਿਰਾਂ ਦੇ ਐਨ ਵਿੱਚ ਆ। ਤੇ ਸਾਨੂੰ ਬੜਾ ਐਤਕੀ ਇਹ ਸੀਗਾ ਕਿ ਯਾਰ ਗਿੱਦੜਬਾਹਾ ਚੋਣਾਂ ਦੇ ਦੰਗਿਆਂ ਫਸਾਦਾਂ ਤੋਂ ਬਚਿਆ ਐਤਕੀ, ਭਾਈ ਉੱਥੇ ਕਸਰ ਨਿਕਲ ਗਈ। ਉੱਥੇ ਤੇ ਅੱਜ ਤੁਸੀਂ ਵੇਖੋ ਕਿ ਕਿਵੇਂ ਅਕਾਲੀਆਂ ਨੇ ਜਿਹੜਿਆਂ ਨੇ ਦਲ ਬਦਲੀ ਕਰਕੇ ਝਾੜੂ ਫੜ ਲਿਆ, ਉਹਨਾਂ ਨੇ ਆਪਣੇ ਪੁਰਾਣੇ ਸਾਥੀ ਉਹ ਛੁਲਕੇ ਕਿ ਤੁਸੀਂ ਵੇਖੋ ਕਿ ਆ ਹੁਣ ਇੱਕ ਮੈਨੂੰ ਪੱਤਰਕਾਰ ਭੇਜਣ ਡਿਆ ਸੀਗਾ ਕਿ ਢਿੱਲੋਂ ਦਾ ਜਿਹੜਾ ਪੀਏ ਆ ਉਹ ਹੱਥ 'ਚ ਡੰਡਾ ਫੜੀ ਫਿਰਦਾ। ਪੀਏ ਅੱਜ ਕੱਲ ਪੀਏ ਦੇ ਹੱਥ 'ਚ ਡੈਰੀ ਅੱਛੀ ਲੱਗਦੀ, ਕਲਮ ਅੱਛੀ ਲੱਗਦੀ ਆ, ਹੁਣ ਡੰਗੋਰੀ ਲੈ ਕੇ ਤੁਰਿਆ ਫਿਰੇ। ਤੇ ਤੁਸੀਂ ਸਮਾਣਾ ਵੇਖੋ, ਉੱਥੇ ਤੇ ਪੁਲਿਸ AK-47 ਸੌਲਟ ਦੇ ਵਿੱਚੋਂ ਫਾਇਰ ਕਰਦੀ ਨਜ਼ਰ ਆ ਰਹੀ ਆ, ਪੱਥਰ ਵਾਹ ਰਹੀ ਆ ਪੁਲਿਸ ਖੁਦ। ਕਈ ਥਾਵਾਂ ਤੇ ਦੋਸ਼ ਇਹ ਲੱਗੇ ਗੁਰਪ੍ਰੀਤ ਕਿ ਪੁਲਿਸ ਨੇ ਖੁਦ ਬੂਥ ਕੈਪਚਰਿੰਗ ਕਰਾਈ ਆ। ਜੀ ਤੁਸੀਂ ਕਿਸੇ ਵੀ ਪੱਖ ਤੋਂ ਮੈਨੂੰ ਦੱਸ ਦਿਓ ਬੰਗਾਲ ਦੀ ਕਿਸੇ ਲੋਕਲ ਚੋਣ ਤੋਂ ਘਟਿਆ ਤਾਂ ਜੀ ਵੀ ਮਤਲਬ ਕਿ ਪਤਾ ਹੀ ਨਹੀਂ ਲੱਗਦਾ ਪਿਆ ਸਰ ਕਿ ਹੋ ਕੀ ਰਿਹਾ, ਪਤਾ ਹੀ ਨਹੀਂ ਲੱਗਦਾ ਪਿਆ। ਤੁਸੀਂ ਮੈਨੂੰ ਦੱਸੋ ਕਿ ਬਈ ਤੁਹਾਡੇ ਕੋਲ ਕੋਈ ਐਗਜ਼ੈਕਟ ਰਿਪੋਰਟ ਹੈ ਕਿ ਕਿੰਨੀਆਂ ਹਿੰਸਕ ਘਟਨਾਵਾਂ ਹੋਈਆਂ? ਜੀ ਨਹੀਂ, ਰਿਪੋਰਟ ਹੀ ਨਹੀਂ ਹੈ। ਯਾਨੀ ਇਹ ਤੇ ਸਾਫ਼ ਹੋਇਆ ਕਿ 61% ਪੋਲਿੰਗ ਹੋਈ ਆ, ਪਰ ਜੇ ਕੋਈ ਕਹੇ ਕਿ ਹਿੰਸਾ ਦੀਆਂ ਘਟਨਾਵਾਂ ਦਾ ਐਗਜ਼ੈਕਟ ਅੰਕੜਾ ਦੇ ਦਿਆਂਗੇ, ਨਹੀਂ ਹੈ, ਪਤਾ ਹੀ ਨਹੀਂ। ਮੈਂ ਤਾਂ ਤੁਹਾਨੂੰ ਸ਼ਹਿਰ ਦੱਸੀ ਜਾਂਦਾ ਜਿੰਨੇ ਕੋ ਮੈਂ ਗਿਣ ਸਕਿਆ, ਅੰਦਾਜ਼ੇ ਨਾਲ ਤੁਹਾਨੂੰ ਦੱਸ ਰਿਹਾ ਵਾਂ। ਸਮਾਣੇ ਤੋਂ ਲੱਗ ਜਾਓ ਅਬੋਹਰ ਤੱਕ, ਮਲੋਟ ਵੀ ਅੱਜ ਬੜਾ ਫਸਾਦ ਹੁੰਦਾ ਰਿਹਾ। ਬਾਬਾ ਇੱਥੇ ਕੋਈ ਹਿੰਸਕ ਵੱਡੀ ਘਟਨਾ ਤੇ ਨਹੀਂ ਵਾਪਰੀ, ਇੱਥੇ ਵੀ ਝਾੜੂ ਵਾਲਿਆਂ ਤੇ ਦੋਸ਼ ਲੱਗਾ, SSP ਨੂੰ ਆਉਣਾ ਪਿਆ। ਮਤਲਬ ਕਿ ਗਾਹ ਹੀ ਪਿਆ ਰਿਹਾ। ਇਸ ਦਰਮਿਆਨ ਧੂਰੀ ਦੇ ਵਿੱਚ ਵੀ ਖੂਬ ਡਰਾਮਾ ਹੋਇਆ। ਰਵਨੀਤ ਬਿੱਟੂ ਉੱਥੇ ਪਹੁੰਚ ਗਏ, ਉਹਨਾਂ ਨੇ ਪੁਲਿਸ ਵਾਲਿਆਂ ਦੇ ਨਾਲ ਉਹ ਕੀਤੀ ਕਿ ਗੱਲਾਂ ਹੀ ਛੱਡ ਦਿਓ। ਇਸ ਦਰਮਿਆਨ ਤੁਹਾਨੂੰ ਪਤਾ ਹੀ ਆ ਭਗਵੰਤ ਮਾਨ ਦੇ ਸਾਬਕਾ ਸਾਥੀ OSD ਜਿਹੜੇ ਰਹੇ ਨੇ ਓਂਕਾਰ ਸਿੰਘ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਕੋਈ ਸਮਾਂ ਪਹਿਲਾਂ ਹੀ ਉਹ ਕਹਿ ਲਓ ਕਿ BJP ਦੇ ਵਿੱਚ ਸ਼ਾਮਲ ਹੋਏ ਸੀਗੇ। ਤਾਂ ਇਸ ਦਰਮਿਆਨ ਜੇ ਆਪਾਂ ਵੇਖੀਏ ਤੇ ਇੱਕ ਬਹੁਤ ਵੱਡਾ ਹਮਲਾ ਰਾਏਕੋਟ ਦੇ ਵਿੱਚ ਕਾਂਗਰਸੀ ਉਮੀਦਵਾਰ ਤੇ ਹੋਇਆ। ਹਾਕਮ ਸਿੰਘ ਠੇਕੇਦਾਰ ਬੜਾ ਹੀ ਬਦਨਾਮ ਵਿਧਾਇਕ ਹੈ ਉੱਥੋਂ ਦਾ। ਤਾਂ ਰਾਏਕੋਟ ਦਾ ਇਹਦੇ ਵਿੱਚ ਕੀ ਹੋਇਆ ਕਿ ਨਗਰ ਕੌਂਸਲ ਦੇ ਵਾਰਡ ਨੰਬਰ 4 ਦੇ ਵਿੱਚ ਉਮੀਦਵਾਰ ਹੈ ਜਗਦੇਵ ਜੱਗਾ, ਇਹਨਾਂ ਦਾ ਵੀ ਟਰੱਕਿੰਗ ਦਾ ਕੰਮ ਸੀਗਾ। ਇਹਨੂੰ ਤੇ ਸਰ DMC ਲਿਜਾਣਾ ਪਿਆ, ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ। ਅਤੇ ਕਮਾਲ ਦੀ ਗੱਲ ਆ, ਅੱਜ ਮੈਂ ਬਠਿੰਡਾ ਦੇ ਵਿੱਚ ਸੀਗਾ, ਮੈਨੂੰ ਉੱਥੇ ਮੇਰੇ ਕਿਸੇ ਰਿਪੋਰਟਰ ਸਾਥੀ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ 5-6 ਵਜੇ ਯਾਨੀ VOTING ਤੋਂ ਪਹਿਲਾਂ ਹੀ ਫਾਇਰਿੰਗ ਹੋ ਗਈ ਸੀ। ਜੀ ਕਮਾਲ ਦੇਖੋ, ਮਤਲਬ ਕਿ ਵਾਰਮ ਅਪ ਹੋ ਰਿਹਾ ਸੀਗਾ ਨਾ, ਅਜੇ ਤਾਂ ਵਾਰਮ ਅਪ ਹੈ। ਉਹ ਗੁੰਡੇ ਕਹਿ ਰਹੇ ਸੀ ਹਾਲੇ ਤਾਂ ਵਾਰਮ ਅਪ ਹੈ, ਮਤਲਬ ਕਿ ਉਹ ਗਾਣੇ 'ਚ ਕਹਿੰਦਾ ਨਾ, ਇਹ ਅਸਲੀਅਤ ਦੇ ਵਿੱਚ ਖੰਨੇ ਦੇ ਵਿੱਚ ਵੇਖੋ ਕਿੱਡੀ ਝੜਪ ਬਹਿਸ ਹੋਈ, ਉੱਥੇ ਵੀ ਬਹਿਸਦੇ ਰਹੇ। ਮਤਲਬ ਕਿ ਤੁਸੀਂ ਦੇਖੋ ਕਿਤੇ ਪੱਗਾਂ ਲੱਥੀਆਂ ਪਈਆਂ ਨੇ, ਕਿਤੇ ਕੁੱਟ ਕਟਾਪਾ, ਕਿਤੇ ਕੋਈ ਵਾਹਨ ਤੋੜਿਆ ਜਾ ਰਿਹਾ ਹੈ। ਬਠਿੰਡੇ ਦੇ ਵਿੱਚ ਤੇ ਦੱਸਦੇ ਆ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਨੇਤਾ ਜ਼ਖਮੀ ਹੋਇਆ। ਪਟਿਆਲੇ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ। ਮਜੀਠੇ ਦੇ ਵਿੱਚ ਜੋ ਹੋਇਆ ਸਭ ਦੇ ਸਾਹਮਣੇ ਆ। ਸੁਖਵਿੰਦਰ ਦੇ ਨਾਲ ਜੋ ਹੋਇਆ ਉਹ ਵੀ ਸਭ ਦੇ ਸਾਹਮਣੇ ਆ। ਰਾਜਾ ਵੜਿੰਗ ਗੱਡਾ ਜੋੜ ਕੇ, ਸੌਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨਹੀਂ ਹੋ ਜਾਣਾ ਨਾਲ, ਲੈ ਜਾ ਗੱਡਾ ਖਾਲੀ ਮੋੜ ਕੇ, ਉਹ ਗੱਡੇ ਤੇ ਵੋਟ ਪਾਉਣ ਤੁਰ ਪਏ। ਡਿਫੈਂਡਰ ਘਰ ਖੜੀ ਆ, ਸਾਰਾ ਪ੍ਰਚਾਰ ਕਾਫਲੇ ਤੇ ਕੀਤਾ। ਬਈ ਮਹਿਲ ਦੇ ਵਿੱਚ ਜੋ ਬਲਦ ਤੇ ਸਿੰਘ ਮਾਰਦੇ ਲੱਗਾ ਸੀ ਜਦੋਂ ਉਹ ਰੇੜੀ ਜੋੜਨ ਲੱਗੇ ਸੀਗੇ। ਮੈਂ ਕਿਹਾ ਬਚ ਕੇ ਤੇਰੀ ਅੱਗੇ ਬਹੁਤ ਕਿਸਮਤ ਮਾੜੀ ਚੱਲਦੀ ਪਈ ਆ ਵੜਿੰਗਾ, ਕਿਤੇ ਹੋਰ ਨਾ ਸਿਆਪਾ ਪਾ ਲਈ, ਸਿੰਘ ਕਿਤੇ ਵੱਖੀ ਥਾਣੀ ਕੱਢ ਦੇਵੇ, ਹੋਰ ਹੀ ਅੱਬ ਪੈ ਜਾਵੇ। ਮਤਲਬ ਕਿ ਕਮਾਲ ਹੈ ਜੀ, ਬਹੁਤ ਕਮਸਾਨ ਹੈ। ਮਜੀਠੇ ਸਿਰ ਪੱਟ ਹੈ। ਐਗਜ਼ੈਕਟ ਦੇਖੋ, ਮੈਂ ਅਸਮਰੱਥ ਹਾਂ। ਕਿੰਨੇ ਕੁੱਲ ਜ਼ਖਮੀ ਹੋਏ ਆ ਪਟਿਆਲੇ ਦੇ ਵਿੱਚ? ਤੇ ਵੈਸੇ ਇੱਕ ਦੇ ਕਹਿੰਦੇ ਕਿ ਕਰੰਟ ਵੀ ਲੱਗਾ ਨੌਜਵਾਨ ਦੇ, ਤੇ ਮਜੀਠੀਆ ਦੇ ਵਿੱਚ ਤੇ ਜੋ ਹੋ ਰਿਹਾ ਉੱਥੇ ਤਾਂ ਅਜੇ ਵੀ ਸਟ੍ਰੈਸ ਆ। ਤਾਂ ਕਹਿਣ ਦਾ ਮਤਲਬ ਹੈ ਮੈਂ ਅਸਮਰੱਥ ਹਾਂ ਫਿਲਹਾਲ ਇਹ ਦੱਸਣ 'ਚ ਕਿ ਐਗਜ਼ੈਕਟ ਕਿੰਨੀਆਂ ਹਿੰਸਕ ਘਟਨਾਵਾਂ ਵਾਪਰੀਆਂ। ਮੇਰੇ ਕੋਲ ਕੋਈ ਅੰਕੜਾ ਨਹੀਂ। ਕਿੰਨੇ ਜ਼ਖਮੀ ਟੋਟਲ ਨੇ, ਮੇਰੇ ਕੋਲ ਕੋਈ ਅੰਕੜਾ ਨਹੀਂ ਹੈ। ਮੇਰੇ ਕੋਲ ਇਸ ਗੱਲ ਦਾ ਵੀ ਕੋਈ ਅੰਕੜਾ ਨਹੀਂ ਹੈ ਕਿ ਕਿੰਨਾ ਨੁਕਸਾਨ ਹੋਇਆ ਪ੍ਰਾਪਰਟੀ ਦਾ, ਕਿੰਨਾ ਕੀ ਭੰਨ ਤੋੜ ਹੋਇਆ,
ਕੋਈ ਨੁਕਸਾਨ ਨਹੀਂ, ਕਿਉਂਕਿ ਸਕਰੋਲ ਕਰ ਕਰਕੇ ਸਰ ਮੇਰੇ ਪੋਟਿਆਂ 'ਚ ਦਰਦ ਹੋਣ ਲੱਗ ਪਿਆ। ਜੋ ਤੁਸੀਂ ਦੇਖੋ ਕਿ ਤੜਕੇ ਮੈਂ ਇੱਕ ਪੋਸਟ ਪਾਇਆ, ਉਹਦੇ 'ਚ ਕਿੰਨੀਆਂ ਅਖਬਾਰਾਂ ਦੀਆਂ, ਕਿੰਨੀਆਂ ਵੈਬਸਾਈਟਾਂ ਦੀਆਂ ਕਟਿੰਗਾਂ ਲਾਈਆਂ ਮੈਂ, ਕਿ ਮਤਲਬ ਕਿ ਇੰਨੀਆਂ ਜ਼ਿਆਦਾ ਝੜਪਾਂ ਸ਼ੁਰੂਆਤ ਦੇ ਵਿੱਚ ਹੋ ਗਈਆਂ ਸੀ। ਸੋ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਵੇਖੀ ਆ ਗੁਰਪ੍ਰੀਤ, ਜਿਹੜੀ ਮੇਰੇ ਖਿਆਲ ਦੇ ਨਾਲ ਸਾਨੂੰ ਸਾਰਿਆਂ ਨੂੰ ਨੋਟ ਕਰਨ ਵਾਲੀ ਹੈ, ਕਿ ਕੋਈ ਜੀ, ਸ਼ਹਿਰ ਵੈਸੇ ਤੇ ਬਚਿਆ ਨਹੀਂ, ਮੋਗਾ ਵੀ ਤੁਸੀਂ ਦੇਖ ਸਕਦੇ ਹੋ, ਉੱਥੇ ਵੀ ਝੜਪ ਹੋਈ ਹੈ। ਯਾਨੀ ਕੋਈ ਰਹਿ ਗਿਆ ਹੋਵੇ ਸ਼ਹਿਰ, ਤੇ ਉਸ ਸ਼ਹਿਰ ਨੂੰ ਤੁਸੀਂ ਕੋਈ ਨਾਮ ਭੇਜ ਸਕਦੇ ਹੋ, ਸ਼ਹਿਰ ਵਾਸੀਆਂ ਨੂੰ ਕੋਈ ਤੋਹਫਾ ਭੇਜ ਸਕਦੇ ਹੋ, NRI ਤੇ ਖਾਸ ਤੌਰ ਤੇ, ਕਿ ਲਓ ਭਾਈ ਤੁਸੀਂ ਬਚ ਗਏ ਹੋ ਤੇ ਅਸੀਂ ਤੁਹਾਨੂੰ ਕੋਈ ਛੋਟਾ ਮੋਟਾ ਤੋਹਫਾ ਸਾਡੇ ਵੱਲੋਂ ਭੇਜਦੇ ਹਾਂ, ਉਹ ਤੁਸੀਂ ਦੇ ਸਕਦੇ ਹੋ। ਪਰ ਮੇਰੀ ਨਜ਼ਰ ਦੇ ਵਿੱਚ ਤੇ ਕੁਝ ਨਹੀਂ ਬਚਿਆ, ਸਭ ਉੱਥੇ ਭੰਨ ਤੋੜੀ ਚੱਲਦੀ ਰਹੀ ਆ। ਪਰ ਜਿਹੜੀ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਆ ਗੁਰਪ੍ਰੀਤ, ਜਿਹੜੀ ਗੱਲ ਤਾਂ ਮੈਂ ਕਹਿੰਦਾ ਸੀ ਤੁਹਾਨੂੰ, ਕਿ ਬੈਲਟ ਪੇਪਰ ਜਾਣ ਕੇ ਲਿਆਂਦੇ ਗਏ, ਤਿਗੜਮ ਹੈ, ਤੇ ਅਰਵਿੰਦ ਕੇਜਰੀਵਾਲ ਨੇ ਮਾਡਲ ਡਿਜ਼ਾਈਨ ਕੀਤਾ ਸੀਗਾ। ਤੁਸੀਂ ਦੇਖੋ, ਨੋਟ ਕਰਿਓ, ਤੁਸੀਂ ਗੁਰਪ੍ਰੀਤ ਨੋਟ ਕਰਿਓ, ਸਾਰੇ ਵਿਧਾਇਕ ਇਹਨਾਂ ਨੇ ਬੂਥਾਂ ਤੇ ਉਤਾਰ ਦਿੱਤੇ ਆਪੋ ਜੀ, ਆਪਣੇ ਹਲਕੇ 'ਚ। ਯਾਨੀ ਜਿਹਦੇ ਹਲਕੇ ਦੇ ਵਿੱਚ ਕੋਈ ਵੋਟ ਨਹੀਂ ਵੀ ਸੀ ਹੋ ਰਹੀ, ਤੁਸੀਂ ਦੇਖੋ ਨਾ ਕਿ ਅੱਜ ਮਾਸਟਰ ਜਗਸੀਰ ਪੁੱਛੋ ਵਾਲਾ, ਮਾਸਟਰ ਜਗਸੀਰ ਲੋਕਾਂ ਨੇ ਦਬਲਿਆ ਕਿ ਭਾਈ ਜੀ, ਤੂੰ ਆਪਣੇ ਹਲਕੇ ਨੂੰ ਸੰਭਾਲ, ਤੂੰ ਦੂਜੇ ਹਲਕੇ 'ਚ ਕੀ ਕਰਦਾ ਫਿਰਦਾ। ਯਾਨੀ ਬਿਲਕੁਲ, ਇੱਕ ਵਿਧਾਇਕ ਨੂੰ ਮਜਬੂਰ ਕੀਤਾ ਗਿਆ ਹੋਊਗਾ ਕਿ ਤੂੰ ਦੂਜੇ ਹਲਕੇ 'ਚ ਚਲਾ ਜਾ, ਇਹੋ ਜੀ ਜੀ, ਹਾਲਤ ਬਣੀ ਪਈ ਆ। ਯਾਨੀ ਇਹ ਕੇਜਰੀਵਾਲ ਮਾਡਲ ਸੀਗਾ ਸਰ, ਉਹਨਾਂ ਦਾ ਡਿਜ਼ਾਈਨ ਕੀਤਾ ਮਾਡਲ ਸੀ, ਜਿਸਨੇ ਅੱਜ ਇੰਡੀਆ ਦੇ ਵਿੱਚ ਰਾਜਨੀਤਿਕ ਨਕਸ਼ੇ ਤੇ ਦੂਜਾ ਬੰਗਾਲ ਬਣਾਤਾ ਪੰਜਾਬ ਨੂੰ। ਇਹ ਦੂਜਾ ਜੀ, ਬੰਗਾਲ ਆ। ਤੁਹਾਡਾ ਸਵਾਗਤ ਹੈ ਇੰਡੀਆ ਦੇ ਦੂਜੇ ਬੰਗਾਲ 'ਚ ਆਉਣ ਤੇ। ਇੰਨੀ ਹਿੰਸਾ ਅਸੀਂ ਉੱਥੇ ਦੇਖਦੇ ਸੀ ਸਥਾਨਕ ਚੋਣਾਂ 'ਚ, ਪੰਚਾਇਤੀ ਚੋਣਾਂ 'ਚ, ਪਰ ਸਾਡੇ ਵਾਲਿਆਂ ਨੇ ਰਿਕਾਰਡ ਤੋੜ ਦਿੱਤੇ ਨੇ। ਕੇਜਰੀਵਾਲ ਮਾਡਲ ਆ, ਉਹਨਾਂ ਦਾ ਡਿਜ਼ਾਈਨ ਕੀਤਾ। ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀਗਾ ਕਿ ਉਹ ਲੁਧਿਆਣੇ ਬਹਿ ਗਏ ਸੀ, ਉਹਨਾਂ ਨੇ ਸਾਰਾ ਕੁਝ ਡਿਜ਼ਾਈਨ ਕੀਤਾ। ਸਾਰੇ ਵਿਧਾਇਕਾਂ ਨੂੰ ਹੁਕਮ ਹੋਇਆ ਕਿ ਜਿਹੜਾ ਵੀ ਢਿੱਲ ਮੱਠ ਕਰੇਗਾ ਤੇ ਤੁਸੀਂ ਉਹਦੇ ਨਾਲ ਵੇਖਿਓ ਕੀ ਹੋਏਗੇ। ਤਾਂ ਇਹਨਾਂ ਨੇ ਅੱਜ ਸਭ ਕੁਝ ਛਕੇ ਤੇ ਟੰਗ ਕੇ ਪੁਲਿਸ ਨੂੰ, ਅਫਸਰਸ਼ਾਹੀ ਨੂੰ ਆਪਣੀ ਮੁੱਠੀ 'ਚ ਕਰਦੇ ਆ। ਉਹ ਤਾਂਡਵ ਕੀਤਾ ਕਿ ਰਹੇ ਰੱਬ ਦਾ ਨਾਂ। ਜੀ, ਬਿਲਕੁਲ, ਬਿਲਕੁਲ। ਇਸੇ ਤਰੀਕੇ ਦੇ ਨਾਲ ਹਾਲਾਤ ਹਰ ਪਾਸਿਓਂ ਬੜੇ ਖਤਰਨਾਕ ਦੇਖਣ ਨੂੰ ਮਿਲੇ ਨੇ। ਉਹ ਨਹੀਂ, ਕਰੰਟ ਮੈਂ ਲੱਗਣ ਚਾਹਾਂਗਾ ਤੁਸੀਂ ਵੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਰੂਰ ਆਡੀਅנס ਨੂੰ ਅਪਡੇਟ ਕਰੋ ਗੁਰਪ੍ਰੀਤ, ਕੋਈ 1 ਮਿੰਟ 2 ਮਿੰਟ, ਜੋ ਵੀ ਤੁਹਾਡੇ ਕੋਲ ਆਪਣਾ ਓਪੀਨੀਅਨ ਜਾਂ ਆਬਜ਼ਰਵੇਸ਼ਨ ਜਾਂ ਜੋ ਵੀ ਤੁਹਾਡੇ ਕੋਲ ਗਰਾਊਂਡ ਰਿਪੋਰਟ ਹੈ। ਜੀ, ਅਸੀਂ ਜੇਕਰ ਮੈਂ ਦੁਆਬੇ 'ਚ ਬੈਠਾ ਤਾਂ ਦੁਆਬੇ ਦੀ ਹੀ ਗੱਲ ਕਰਾਂ। ਬੜੇ ਸ਼ਾਂਤੀਪੂਰਵਕ ਦੁਆਬੇ 'ਚ ਆਮ ਤੌਰ ਤੇ ਹੀ ਮੰਨਿਆ ਜਾਂਦਾ ਵੀ ਇੱਥੇ ਖਿੜ-ਖੱਪ ਬਹੁਤ ਘੱਟ ਹੁੰਦੀ ਹੈ, ਆਰਾਮਦਾਇਕ ਚੋਣਾਂ ਹੀ ਰਹਿੰਦੀਆਂ ਨੇ। ਪਰ ਤਕਰੀਬਨ ਇਹੋ ਜਿਹਾ ਹੀ ਰਿਹਾ ਹੈ। ਇੱਕਾ-ਦੁੱਕਾ ਜਗ੍ਹਾ ਤੋਂ ਖਬਰਾਂ ਆਈਆਂ ਵੀ ਨੇ, ਪਰ ਉਹ ਇਸ ਤਰੀਕੇ ਦੀਆਂ ਨਹੀਂ ਗੀਆਂ ਵੀ ਉੱਥੇ ਮਾਹੌਲ ਪੂਰਾ ਇੱਕ ਤਰੀਕੇ ਦੇ ਨਾਲ ਫਸਣ ਵਾਲਾ ਹੀ ਹੋ ਗਿਆ ਹੋਵੇ। ਉਹ ਸ਼ਬਦੀ ਹਮਲੇ ਇੱਕ-ਦੂਜੇ ਤੇ ਹੁੰਦੇ ਨੇ ਵੀ ਭਾਈ ਆਹ ਫਲਾਣੇ ਬੰਦੇ ਇਸ ਏਰੀਏ ਦੇ ਨਹੀਂ ਹੈਗੇ, ਇਹਨਾਂ ਨੂੰ ਇੱਥੋਂ ਕੱਢੋ। ਕੋਈ ਕਹਿੰਦੇ ਵੀ ਪੋਲਿੰਗ ਸਟੇਸ਼ਨ ਦੇ ਅੰਦਰ ਵੜਿਆ ਹੋਇਆ, ਕੋਠੇ ਤੇ ਚੜਿਆ, ਉਹਨਾਂ ਨੂੰ ਥੱਲੇ ਲਾਓ। ਏਦਾਂ ਦੀਆਂ ਗੱਲਾਂ ਇੱਕਾ-ਦੁੱਕਾ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ। ਬਾਕੀ ਆਲ ਓਵਰ ਦੁਆਬੇ ਦੇ ਵਿੱਚ ਸ਼ਾਂਤੀ ਰਹੀ ਹੈ। ਪਰ ਹਾਂ, ਬਿਲਕੁਲ ਤੁਸੀਂ ਜਿਹੜੀ ਤਖੱਲਸ ਵਰਤਿਆ ਨਾ ਪੰਜਾਬ ਲਈ ਵੀ ਦੂਜੇ ਬੰਗਾਲ ਦੇ ਵਿੱਚ ਤੁਹਾਡਾ ਸਵਾਗਤ ਹੈ, ਹਾਲਾਤ ਤਾਂ ਉਹੀ ਬਣਾਈ ਜਾਂਦੇ ਨੇ। ਆਮ ਤੌਰ ਤੇ ਸਾਰੇ ਇਹ ਗੱਲ ਨੂੰ ਜ਼ਿਆਦਾ ਕਰਦੇ ਨੇ ਨਾ ਗੱਲ ਵੀ ਭਾਈ ਜਿਹੜੀ ਵੀ ਚੋਣ 2027 ਤੋਂ ਪਹਿਲਾਂ ਆਉਣੀ ਆ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਉਣੀ ਹੁੰਦੀ ਆ, ਉਹਨੂੰ ਸੈਮੀ ਫਾਈਨਲ ਹੀ ਗਿਣਦੇ ਨੇ। ਪਤਾ ਨਹੀਂ ਕੀ ਇਹਦੇ ਤੇ ਲਾਉਂਦੇ ਹੋਣਗੇ ਹਿਸਾਬ ਕਿਤਾਬ ਵੀ ਇਹ ਫਾਈਨਲ 'ਚ ਸੈਮੀ ਫਾਈਨਲ ਕੌਣ ਜਿੱਤਦਾ, ਕੌਣ ਇਹ 'ਚੋਂ ਹਾਰਦਾ। ਕੋਈ ਸੈਮੀ ਫਾਈਨਲ ਜਿੱਤ ਕੇ ਹਾਰ ਕੇ ਬਾਹਰ ਵੀ ਹੁੰਦਾ ਹੋਊਗਾ, ਇਹ ਨਹੀਂ ਅਸੀਂ ਅੱਜ ਤੱਕ ਦੇਖਿਆ ਵੀ ਕੋਈ ਜੀ ਜੀ। ਇੱਥੇ ਪਰਫਾਰਮੈਂਸ ਮਾੜੀ ਦੇ ਕੇ ਬਾਹਰ ਹੋ ਗਿਆ ਹੋਵੇ ਵੀ ਭਾਈ ਨਹੀਂ, ਮੇਰੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਮੈਂ ਹਾਰਿਆ, ਮੇਰੇ ਬੰਦੇ ਹਾਰੇ ਨੇ, ਜ਼ਿਆਦਾ ਤੋਂ ਜ਼ਿਆਦਾ ਮੈਂ ਪਾਸੇ ਹੋ ਜਾਣਾ, ਕਿਸੇ ਹੋਰ ਨੂੰ ਮੌਕਾ ਦਿੰਨੇ ਆ ਇੱਥੋਂ ਸੇਵਾ ਕਰਨ ਦਾ। ਪਰ ਇਹ ਇਹ ਨਹੀਂ ਸਾਰੇ ਹੁੰਦਾ ਕੁਆਲੀਫਾਇਰ ਨੇ, ਇਹ ਜੀ। ਕੁਆਲੀਫਾਇਰ ਨੇ, ਐਲੀਮੀਨੇਟ ਕੋਈ ਨਹੀਂ ਹੈਗਾ। ਪਰ ਇਹਦਾ ਮਤਲਬ ਇਹ ਆ ਕਿ ਦੁਆਬੇ ਨੂੰ ਅਸੀਂ ਜੇ ਪਾਸੇ ਰੱਖ ਦਈਏ, ਦੁਆਬੇ ਦੇ ਵਿੱਚ ਪੜ੍ਹਾਈ ਲਿਖਾਈ, ਫਿਰ NRI, ਔਰ ਖਾਸ ਤੌਰ ਤੇ ਉੱਥੇ SC ਵਸੋਂ ਦਾ ਵੀ ਬਹੁਤ ਵੱਡਾ ਇੱਕ ਫੈਕਟ ਹੈ। ਬਹੁਤ ਇਹਦਾ ਪ੍ਰਭਾਵ ਮਤਲਬ ਇਹ ਰਹਿੰਦਾ ਆ ਕਿ ਮਾਲਵਾ ਤੇ ਮਾਝਾ, ਜਿੱਥੇ ਖਾਸ ਤੌਰ ਤੇ ਜੇ ਆਪਾਂ ਜੱਟ ਡੋਮੀਨੈਂਸ, ਮੈਂ ਇਸ ਸ਼ਬਦ ਨੂੰ ਇਸਤੇਮਾਲ ਕਰਾਂਗਾ, ਤੁਸੀਂ ਜੀ। ਇਹ ਦੇਖੋਗੇ ਤਾਂ ਇਹਨਾਂ ਇਲਾਕਿਆਂ 'ਚ ਫਿਰ ਹਿੰਸਾ ਜ਼ਿਆਦਾ ਸਮਝੀਏ ਆਪਾਂ। ਮਾਲਵਾ ਤੇ ਕੋਈ ਬਿਲਕੁਲ, ਬਚਿਆ ਹੀ ਨਹੀਂ ਹੈ। ਮਾਲਵੇ ਦੇ ਤਾਂ ਬਿਲਕੁਲ। ਤਕਰੀਬਨ ਮੈਂ ਤੁਹਾਨੂੰ ਸਾਰੇ ਸ਼ਹਿਰ ਗਿਣਾ ਦਿੱਤੇ। ਤੋ ਇਹ ਕਿਤੇ ਨਾ ਕਿਤੇ ਕਹਿ ਲਈਏ ਕਿ ਜਿੱਥੇ ਮਾਲਵਾ
ਜ਼ਿਆਦਾ ਸੀਟਾਂ ਰੱਖਦਾ ਹੈ, ਜਿੱਥੇ ਆਪਾਂ ਵੇਖੀਏ ਕਿ ਮਲਵਈਆਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੀ ਬੱਲੇ ਬੱਲੇ ਆ, ਉਸ ਮਾਲਵੇ 'ਚ ਬਹੁਤ ਜ਼ਿਆਦਾ ਹਿੰਸਾ ਹੈ, ਤੇ ਉਸ ਤੋਂ ਬਾਅਦ ਨੰਬਰ ਆਉਂਦਾ ਮਾਝੇ ਦਾ। ਤੇ ਦੁਆਬੇ ਜੀ ਨੇ ਸਾਡੀ ਰੱਖੀ ਆ, ਲਾਜ ਰੱਖੀ ਆ ਕਿ ਉਹਨੂੰ ਸਿਆਣਾ ਇਲਾਕਾ ਸਮਝਿਆ ਜਾਂਦਾ। ਸਿਆਣੇ ਤੋਂ ਭਾਵ ਕਿ ਪੜ੍ਹੇ ਲਿਖੇ ਲੋਕ, ਮਿੱਠੇ ਬੋਲਦੇ ਦੁਆਬੇ ਦੇ ਲੋਕ, ਤੇ ਐਸਸੀ ਫੈਕਟਰ ਵੀ ਹੈ, ਐਨਆਰਆਈ ਫੈਕਟਰ ਵੀ ਹੈ। ਤੋਂ ਬਹੁਤ ਮੈਨੂੰ ਖੁਸ਼ੀ ਹੋਈ ਆ ਕਿ ਦੁਆਬੇ ਦਾ, ਚਲੋ ਅਸੀਂ ਇਲਾਕਾ ਇਦਾਂ ਦਾ ਵੇਖਿਆ ਕਿ ਜਿੱਥੇ ਠੀਕ ਆ, ਤਨਾਤਾਨੀ ਹੋ ਜਾਂਦੀ ਆ, ਬੋਲ ਬੁਲਾਰਾ ਹੋ ਜਾਂਦਾ ਹੈ, ਪਰ ਉੱਥੇ ਜੀ ਹਿੰਸਾ ਨਹੀਂ ਹੋਈ। ਬਾਕੀ ਜੀ ਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਵਾਕਿਆ ਅੱਜ ਦੇ ਦਿਨ ਬੰਗਾਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਪਰ ਇਹਨਾਂ ਨਾਲ ਵੀ ਬੁਰੀ ਹੋਏਗੀ। ਬੀਜ ਨਫ਼ਰਤ ਕੇ ਜੋ ਬੋ ਰਹਾ ਹੈ, ਫਲ ਫਸਾदों के वो भी ਖਾਏਗਾ ਇੱਕ ਦਿਨ। ਜੀ, ਇੱਕ ਹੋਰ ਖਾਸ ਗੱਲ ਹੈ ਨਾ ਦੁਆਬੇ ਦੇ ਵਿੱਚ, ਜੇਕਰ ਸਭ ਤੋਂ ਪੜ੍ਹੇ ਲਿਖੇ ਏਰੀਏ ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਤਾਂ ਉੱਥੋਂ ਇੱਕ ਸਾਬਕਾ ਹੋ ਚੁੱਕੇ ਮੰਤਰੀ ਨੇ ਬ੍ਰਹਮ ਸ਼ੰਕਰ ਜਿੰਪਾ ਹੋਣੀ, ਇੱਕ ਮੌਜੂਦਾ ਜੇਲ੍ਹ ਮੰਤਰੀ ਨੇ ਡਾਕਟਰ ਰਵਜੋਤ ਹੋਣੀ। ਦੋਨਾਂ ਦੇ ਏਰੀਏ ਜਿਹੜੇ ਆਪਣੇ ਖਾਸ ਏਰੀਏ ਨੇ, ਉੱਥੇ ਤਾਂ ਵੋਟਾਂ ਹੋਈਆਂ ਨਹੀਂ, ਉੱਥੇ ਬਾੜਬੰਦੀ ਦਾ ਰੌਲਾ ਹਲੇ ਚੱਲੀ ਜਾਂਦਾ ਹੈ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੋਟਿੰਗ ਹਲੇ ਹੋਣੀ ਹੈ, ਉੱਥੇ 10 ਤਰੀਕ ਨਿਰਧਾਰਿਤ ਕੀਤੀ ਗਈ ਹੈ, ਤੇ ਜਿਹੜਾ ਡਾਕਟਰ ਰਵਜੋਤ ਹੋਣਾ ਦੀ ਕੌਂਸਟੀਚੁਐਂਸੀ ਸ਼ਾਮ 84 ਹੈ, ਉੱਥੇ ਵੀ ਹਲੇ ਵੋਟਿੰਗ ਹੋਣੀ ਹੈ 10 ਤਰੀਕ ਨੂੰ, ਕਿਉਂਕਿ ਉੱਥੇ ਵੀ ਬਾੜਬੰਦੀ ਦਾ ਰੌਲਾ ਰਿਹਾ ਹੈ। ਕਿ ਵੀ ਖਾਸ ਗੱਲ ਹੈ ਨਾ, ਵੀ ਸਰਕਾਰ ਨੇ ਆਪਣਾ ਕੰਮ ਸਮੇਂ ਸਿਰ ਮੁਕੰਮਲ ਨਹੀਂ ਕੀਤਾ ਬਹੁਤ ਜਗ੍ਹਾ ਤੇ। ਜੀ ਅਜਨਾਲਾ ਵੀ ਸਟੇ ਹੋ ਗਿਆ ਸੀ, ਇੱਕ ਥਾਂ ਹੋਰ ਵੀ ਸਟੇ ਹੋ ਗਿਆ ਸੀਗਾ, ਉਹ ਵਾਰਡਬੰਦੀ ਵੀ ਅਧੂਰੀ ਸੀਗੀ ਜੀ। ਜੀ, ਇਸ ਤੋਂ ਜੇਕਰ ਆਪਾਂ ਅੱਗੇ ਵਧੀਏ, ਵੈਸੇ ਤਾਂ ਤੁਸੀਂ ਚਾਨਣਾ ਪਾਉਂਦੇ ਆਏ ਹੋ ਵੀ ਕਿੱਦਾਂ ਬਲਦ ਸੰਗ ਮਾਰਨ ਨੂੰ ਜਾਂਦੇ ਨੇ। ਇਹ ਰਾਜਾ ਵੜਿੰਗ ਹੋਣੀ ਜਦੋਂ ਵੀ ਕੋਈ ਮੂੰਹ ਖੋਲਦੇ ਨੇ, ਆਪਣੇ ਆਪ ਤੇ ਹੀ ਜ਼ਿਆਦਾਤਰ ਆਪਣਾ ਸਾਰਾ ਸਿੱਟ ਲੈਂਦੇ ਨੇ ਗੰਦ। ਇਹਨਾਂ ਨੇ ਐਤਕੀ ਫੇਰ ਜਦੋਂ ਸ਼ਬਦ ਬੋਲੇ ਨੇ, ਤਾਂ ਮੁੜ ਕੇ ਸ਼ਬਦ ਬੋਲ ਕੇ ਕਹਿੰਦੇ ਵੀ ਭਾਈ ਮੇਰੇ ਖਿਲਾਫ ਤਾਂ ਸਾਜ਼ਿਸ਼ ਹੁੰਦੀ ਹੈ। ਇਹ ਹਰ ਵਾਰੀ ਸਾਜ਼ਿਸ਼ ਹੀ ਹੁੰਦੀ ਹੋਊਗੀ, ਜਾਂ ਫਿਰ ਇਹ ਤਿਲਕਾਓ ਜ਼ਿਆਦਾ ਹੈ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਉਸ 'ਚ? ਨਹੀਂ ਦੇਖੋ, ਗੁਰਪ੍ਰੀਤ, ਇਹਨਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਤੇ ਜਿਹੜੀ ਉਹ ਵੀਡੀਓ ਪਈ ਆ, ਮੈਂ ਮਤਲਬ ਕਿ ਉਸ ਪੇਜ ਨੂੰ ਲੱਭ ਲਿਆ, ਲੱਭਣ 'ਚ ਕਾਮਯਾਬ ਰਿਹਾ। ਚੜ੍ਹਦਾ ਪੰਜਾਬ ਨਾਂ ਦਾ ਪੇਜ ਹੈ ਜਿੱਥੋਂ ਇਹ ਪਈ ਹੈ, ਤੇ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਪੇਜ ਹੈ। ਮੈਂ ਨਹੀਂ ਕਹਿੰਦਾ ਕਿ ਇਹਨਾਂ ਦਾ ਹੋਏਗਾ, ਇੱਕ ਕਥਿਤ ਦਾਵਾ ਮੇਰਾ ਨਹੀਂ, ਮੇਰਾ ਕਥਿਤ ਸ਼ੱਕ ਕਹਿ ਸਕਦੇ ਹੋ ਤੁਸੀਂ, ਕਿ ਉਹਨਾਂ ਦੇ ਪੇਜ ਤੋਂ ਇਹ ਆਡੀਓ ਵਾਇਰਲ ਹੁੰਦਾ ਸਭ ਤੋਂ ਪਹਿਲਾਂ, ਫਸਟ ਟਾਈਮ, ਯਾਨੀ ਉੱਥੋਂ ਅਪਲੋਡ ਹੁੰਦਾ, ਤੇ ਰਾਜਾ ਵੜਿੰਗ ਦੀ ਉਹ ਆਵਾਜ਼ ਨਹੀਂ, ਐਸਾ ਮੇਰਾ ਮੰਨਣਾ ਹੈ। ਜੀ ਮੈਨੂੰ ਮਤਲਬ ਕਿ ਮੇਰੇ ਕੋਲ ਕੋਈ ਸਬੂਤ ਨਹੀਂ ਹੈ, ਫੋਰੈਂਸਿਕ ਜਾਂਚ ਨਹੀਂ ਹੈ, ਪਰ ਮੈਂ ਬਹੁਤ ਸਾਰੇ ਲੀਡਰਾਂ ਦੇ ਨਾਲ ਲਗਾਤਾਰ ਕਈ ਮਿੰਟ, ਕਈ ਵਾਰੀ ਕਹਿ ਲਓ ਕਿ ਕਈ ਲਮਹੇ ਜਿਹੜੇ ਬਤਾਏ ਨੇ ਗੱਲਬਾਤ ਦੇ ਵਿੱਚ, ਇਕੱਲੇ ਬੰਦੇ ਦਾ ਪਤਾ। ਰਾਜਾ ਵੜਿੰਗ ਦੀ ਉਹ ਆਡੀਓ ਜਿਹੜੀ ਹੈ, ਉਹ ਛੇੜਛਾੜ ਕਰਕੇ ਬਣਾਈ ਆ ਗੁਰਪ੍ਰੀਤ। ਦੂਜੀ ਆਡੀਓ ਜਿਹੜੀ ਏਐਸਆਈ ਦੇ ਨਾਲ ਬਹਿਸ ਵਾਲੀ ਆ, ਉਹ ਆਡੀਓ ਜਿਹੜੀ ਆ ਉਹ ਸਹੀ ਲੱਗਦੀ ਆ। ਇਹ ਮੇਰਾ ਮੰਨਣਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਹੁਣ ਤੇ ਰਾਜਾ ਵੜਿੰਗ ਨੇ ਸ਼ਿਕਾਇਤ ਹੀ ਕਰ ਦਿੱਤੀ ਹੈ, ਤੇ ਉਹਨਾਂ ਨੇ ਤੇ ਐਸਸੀ ਕਮਿਸ਼ਨ ਜਿਨ੍ਹਾਂ ਨੇ ਅੱਜ ਇਹਦਾ ਸੋ ਮੋਟੋ ਲਿਆ ਹੈ, ਉਹਨਾਂ ਨੇ ਕਿਹਾ ਕਿ ਜੇਕਰ ਮੇਰੀ ਉਹ ਆਡੀਓ ਨਾ ਨਿਕਲੀ ਜਾਂਚ ਪੜਤਾਲ 'ਚ, ਤੇ ਮੈਂ ਤੁਹਾਡੇ ਤੇ ਪਰਚਾ ਦਰਜ ਕਰਵਾਵਾਂਗਾ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਸਲਾ ਹੈ। ਪਰ ਮੈਂ ਕਹਿੰਦਾ ਕਿ ਪਰਚਾ ਗੜੀ ਸਾਹਿਬ ਨੂੰ ਤੇ ਚਾਹੀਦਾ ਕਿ ਫਿਰ ਜਿਨ੍ਹਾਂ ਨੇ ਇਹ ਛੇੜਛਾੜ ਕਰਕੇ ਕਥਿਤ ਆਡੀਓ ਜਿਹੜੀ ਹੈ ਉਹ ਵਾਇਰਲ ਕੀਤੀ, ਜਿਹਦੇ ਵਿੱਚ ਐਸਸੀ ਭਾਈਚਾਰੇ ਵਾਸਤੇ ਬੜੇ ਗੰਦਾ ਸ਼ਬਦ ਇਸਤੇਮਾਲ ਕੀਤਾ ਗਿਆ, ਤਾਂ ਉਹਦੇ ਤੇ ਪਰਚਾ ਕਰਾਉਣਾ ਚਾਹੀਦਾ ਲੱਭ ਕੇ। ਉਹ ਕੌਣ ਚਲਾ ਰਿਹਾ ਪੇਜ? 15,000 ਫਾਲੋਅਰ ਹੈ, ਆਮ ਆਦਮੀ ਪਾਰਟੀ ਦਾ ਸਪੋਰਟਿਵ ਪੇਜ ਹੈ ਉਹ, ਜਿਹਦੇ ਚੋਂ ਸਾਰਿਆਂ ਨੂੰ ਟ੍ਰੋਲ ਕੀਤਾ ਜਾ ਰਿਹਾ, ਤਾਂ ਉਹਨੂੰ ਫੜੋ ਨਾ। ਜੀ ਰਾਜਾ ਵੜਿੰਗ ਇਸ ਮਾਮਲੇ 'ਚ ਮੈਂ ਕਹੂੰਗਾ ਕਿ ਬਿਲਕੁਲ ਰਾਜਾ ਵੜਿੰਗ ਜੋ ਕਹਿ ਰਹੇ ਨੇ, ਉਹਨਾਂ ਨੇ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਦੇ ਦਿੱਤੀ ਹੈ, ਉਹਨਾਂ ਨੇ ਸ਼ਾਇਦ ਪੁਲਿਸ ਦੇ ਪਾਸ ਵੀ ਸ਼ਿਕਾਇਤ ਦੇ ਦਿੱਤੀ ਹੈ। ਤਾਂ ਰਾਜਾ ਵੜਿੰਗ ਜੋ ਅੱਜ ਕਹਿ ਰਹੇ ਨੇ, ਮੈਂ ਉਹਨਾਂ ਦੇ ਨਾਲ ਜਾਊਂਗਾ, ਕਿਉਂਕਿ ਇਹ ਆਡੀਓ ਅਸੀਂ ਅੱਜ ਦੁਪਹਿਰੇ ਹੀ, ਜਿੱਥੋਂ ਪਹਿਲੀ ਵਾਰੀ ਅਪਲੋਡ ਹੋਈ ਸੀ, ਅਸੀਂ ਉਸ ਪੇਜ ਨੂੰ ਲੱਭਣ 'ਚ ਕਾਮਯਾਬ ਰਹੇ, ਤੇ ਉਸ ਪੇਜ ਬਾਰੇ ਮੈਂ ਕੱਲਾ ਪੋਸਟ ਫਰੋਲ ਕੇ ਦੱਸ ਦਿੱਤਾ ਕਿ ਇਹ ਕਿਹਦਾ ਸਪੋਰਟਿਵ ਹੈ। ਤਾਂ ਖੈਰ ਚਲੋ, ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ, ਪਰ ਇਹ ਮੇਰਾ ਮੰਨਣਾ ਵਿਅਕਤੀਗਤ ਤੌਰ ਤੇ ਕਿ ਉਹ ਆਡੀਓ ਜਿਹੜੀ ਹੈ ਉਹ ਛੇੜਛਾੜ ਕਰਕੇ ਬਣਾਈ ਗਈ ਆ ਗੁਰਪ੍ਰੀਤ। ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ, ਤਾਂ ਉਧਰ ਵੋਟਾਂ ਦਰਮਿਆਨ ਹੀ ਪੰਜਾਬ ਦੇ ਵਿੱਚ ਕਾਰੋਬਾਰੀ ਤੇ ਰੇਡ ਹੋਈ ਹੈ। ਦੇਖੋ, ਇਹ ਜਿਹੜਾ ਕਾਰੋਬਾਰੀ ਆ,
ਇਹ ਕਾਰੋਬਾਰੀ ਪਰਿਵਾਰ ਕਹਿ ਸਕਦੇ ਆ ਆਪਾਂ ਗੁਰਪ੍ਰੀਤ, ਤੇ ਕਾਰੋਬਾਰੀ ਪਰਿਵਾਰ ਹੈਗਾ ਰਾਮਪੁਰਾ ਫੂਲ ਦਾ। ਰਾਮਪੁਰਾ ਜੀ, ਫੂਲ ਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਅੱਜ ਕਾਫੀ ਗਹਿਮਾ ਗਹਿਮੀ ਰਹੀ ਹੈ, ਉਹਦੇ ਤੇ ਆਪਾਂ ਫੇਰ ਆ ਜਾਂਦੇ ਆ। ਇਹ ਰਾਮਪੁਰਾ ਫੂਲ ਦਾ ਪਰਿਵਾਰ ਸਿਕੰਦਰ ਸਿੰਘ ਮਲੂਕਾ ਦਾ ਅਤੀ ਨਜ਼ਦੀਕੀ ਦੱਸਿਆ ਜਾ ਰਿਹਾ ਹੈ, ਦਾਵਾ ਹੈ ਜੀ, ਕਥਿਤ ਤੌਰ ਤੇ। ਤਾਂ ਇਸ ਫੈਮਿਲੀ ਤੇ ਅੱਜ ਰੇਡ ਹੋਇਆ। ਵੈਸੇ ਤੁਸੀਂ ਵੇਖੋਗੇ ਤੇ ਕੱਲ ਵੀ ਇੱਕ ਕਾਰੋਬਾਰੀ ਤੇ ਰੇਡ ਹੋਇਆ, ਇਸ ਤੋਂ ਪਹਿਲਾਂ ਵੀ ਰੇਡ ਚੱਲ ਰਿਹਾ। ਰੇਡ ਇੰਨੇ ਚੱਲ ਰਹੇ ਨੇ ਕਿ ਸਮਝ ਨਹੀਂ ਆਉਂਦੀ ਕਿ ਕੌਣ ਕਿਹਨੂੰ ਰੇਡ ਪਾ ਕੇ ਫੜ ਰਿਹਾ, ਕਿਹਨੂੰ ਡੇਗ ਰਿਹਾ। ਤਾਂ ਅੱਜ ਦੀ ਜਿਹੜੀ ਰੇਡ ਆ, ਇਸ ਨੂੰ ਵੀ ਜੋੜਿਆ ਜਾ ਰਿਹਾ ਰੀਅਲ ਅਸਟੇਟ ਦੇ ਵਿੱਚ ਕਥਿਤ CLU ਗੜਬੜੀ ਦੇ ਨਾਲ। ਜੀ, ਚੇਂਜ ਆਫ ਲੈਂਡ ਯੂਜ਼ਿੰਗ ਕਪਲਾ ਹੈ ਜਿੱਥੇ ਜਨਤਾ ਲਈ ਟਪਲਾ ਹੈ। ਤਾਂ ਗੱਲ ਇਹ ਆ ਕਿ ਇਹ ਮਤਲਬ ਕਿ ਇੱਕ ਪਾਰਟਨਰ ਨੇ ਹੀ ਮੁਕੱਦਮਾ ਦਰਜ ਕਰਾਇਆ ਸੀ ਕਾਂਸਲ ਫੈਮਿਲੀ ਤੇ। ਇਹਨਾਂ ਦੇ ਹੀ ਆਪਣੇ ਪਾਰਟਨਰ ਸੀਗੇ, ਉਹਨਾਂ ਨੇ ਮੁਕੱਦਮਾ ਦਰਜ ਕਰਾਇਆ ਸੀ, ਜਿਹਦੇ ਵਿੱਚ ਹੁਣ ਵਿਜੀਲੈਂਸ ਦੀ ਐਂਟਰੀ ਹੋ ਗਈ ਆ। ਕਿਉਂਕਿ ਨਹੀਂ ਸੌਰੀ, ED ਦੀ ਐਂਟਰੀ ਹੋ ਗਈ, ਕਿਉਂਕਿ ਇਹਨਾਂ ਨੇ ਸ਼ਿਕਾਇਤ ਦਿੱਤੀ ਸੀ ਵਿਜੀਲੈਂਸ ਨੂੰ ਕਿ ਲੈਂਡ ਦਾ ਮਾਲਕਾਨਾ ਹੱਕ ਧੋਖੇ ਦੇ ਨਾਲ ਬਦਲਿਆ ਹੈ। ਸੋ ਇਹ ਧੋਖਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ। ਚਮਕੀਲਾ ਕਹਿ ਕੇ ਗਿਆ ਸੀ, ਪਰ ਅੱਜ ਕੱਲ ਸੱਜਣ ਕੋਈ ਸੁੱਕਾ ਨਹੀਂ ਜਾਈਦਾ, ਮਾਹੌਲ ਇਹੋ ਜਿਹਾ ਬਣ ਗਿਆ ਸਰ, ਧੋਖੇ ਸੱਜਣਾ ਨਾਲ ਹੀ ਜ਼ਿਆਦਾ ਹੋ ਰਹੇ ਨੇ। ਹੁਣ CLU ਦਾ ਜਿਹੜਾ ਇਹ ਘੁਟਾਲਾ ਹੈ, ਇਹ 2011-12 ਤੋਂ ਜਦੋਂ 에ਅਰਪੋਰਟ ਰੋਡ ਡਿਵੈਲਪ ਹੋਈ ਸੀਗੀ, ਤੁਸੀਂ ਅੱਜ ਦੀ 에ਅਰਪੋਰਟ ਰੋਡ ਦੇਖੀ ਹੋਣੀ ਹੈ ਜਦੋਂ ਮੋਹਾਲੀ ਜਾਂਦੇ ਹੋ। ਇਹ ਜਦੋਂ ਬੰਨੀ ਸ਼ੁਰੂ ਹੋਈ ਆ ਗੁਰਪ੍ਰੀਤ, ਮੈਂ ਉਹਨਾਂ ਦਿਨਾਂ 'ਚ ਉੱਥੇ ਵਿਆਹਿਆ ਮੋਹਾਲੀ। ਇਹ ਮੇਰੇ ਮਤਲਬ ਕਿ ਗੇੜਿਆਂ ਛੇੜਿਆਂ ਦੇ ਵਿੱਚ ਹੀ ਬਣੀ ਆ, ਤੇ ਇਹਦੀ ਡਿਵੈਲਪਮੈਂਟ ਤੇ ਇਹਦੇ ਰੇਟ ਤੇ ਇਹਦੇ ਹੇਰ ਫੇਰ ਦੇ ਚਰਚੇ ਸਾਰੇ ਮੈਂ ਉੱਥੇ ਵੇਖੇ ਸੁਣੇ ਆ ਜੀ, ਇਹ CLU ਏਦਾਂ ਕਾਂਡ ਹੋਇਆ ਸੀ। ਸ਼ੁਰੂਆਤ ਇਹਦੀ ਏਦਾਂ ਹੋਈ ਸੀ ਕਿਉਂਕਿ ਇਹਦੇ 'ਚ ਅਕਾਲੀਆਂ ਦੇ ਕੁਝ ਖਾਸਮ ਖਾਸ ਬੰਦਿਆਂ ਨੇ ਪਹਿਲਾਂ ਲੈਂਡ ਇੱਥੇ ਲੈ ਲਈ, ਉਹਨਾਂ ਜੀ, ਨੇ ਹੱਥ ਰੰਗੇ। ਨਿਊ ਮੁੱਲਾਪੁਰ ਏਰੀਆ ਜਿਹੜਾ ਇੱਧਰ ਨਿਊ ਚੰਡੀਗੜ੍ਹ ਵਾਲਾ, ਇੱਧਰ ਜ਼ਮੀਨਾਂ ਲਈਆਂ, ਹਾਸਲ ਕੀਤੀਆਂ, ਹੱਥ ਰੰਗੇ। ਉਸ ਤੋਂ ਬਾਅਦ ਰੀਅਲ ਅਸਟੇਟ ਕਾਰੋਬਾਰੀ ਇਨਵੋਲਵ ਹੁੰਦੇ ਆ, ਉਹਨਾਂ ਨੇ ਕੁਝ ਲੈਂਡ ਕਿਸਾਨਾਂ ਤੋਂ ਲਈ, ਕੁਝ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਅੱਛਾ ਰਿਟਰਨ ਲੈ ਕੇ। ਇੱਕ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਲੀਡਰ ਸੀਗਾ ਦਿੱਲੀ ਤੋਂ, ਉਹਨੇ ਅੱਛੀ ਲੈਂਡ ਲਈ ਤੇ ਸਸਤੇ ਭਾਵਾਂ ਤੇ ਉਹਨੇ ਬਹੁਤ ਵੱਡਾ ਰਿਟਰਨ ਹਾਸਲ ਕੀਤਾ ਸੀ ਇਹਦੇ ਚੋਂ। ਮੈਨੂੰ ਇੱਕ ਬੰਦੇ ਨੇ ਤੇ ਅਮਾਉਂਟ ਵੀ ਦੱਸਿਆ ਸੀ, ਪਰ ਕਿਉਂਕਿ ਆਪਣੇ ਕੋਲ ਕੋਈ ਅੰਕੜਿਆਂ ਦਾ ਪ੍ਰਮਾਣ ਨਹੀਂ ਹੈ ਫਿਲਹਾਲ, ਤਾਂ ਮੈਂ ਗੁਰੇਜ਼ ਕਰਾਂਗਾ। ਤਾਂ ਮਤਲਬ ਕਿ ਇਸ ਤਰ੍ਹਾਂ ਕੀ ਹੋਇਆ ਕਿ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਜਦੋਂ ਇੱਥੇ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਵੱਡੇ ਵੱਡੇ ਫਲੈਟ ਬਣਾਉਣੇ ਸ਼ੁਰੂ ਕੀਤੇ, ਤਾਂ ਉਹਨਾਂ ਨੂੰ ਲੈਂਡ ਹੋਰ ਚਾਹੀਦੀ ਸੀ। ਉਹਨਾਂ ਨੇ ਕੀ ਕੀਤਾ ਕਿ ਚੇਂਜ ਆਫ ਲੈਂਡ ਯੂਜ਼ਿੰਗ, ਯਾਨੀ ਖੇਤੀਬਾੜੀ ਵਾਲੀ ਜਿਹੜੀ ਖੇਤੀ ਹੈ ਉਸ ਨੂੰ ਮਤਲਬ ਕਿ ਕਮਰਸ਼ੀਅਲ ਕਰਾਉਣ ਦੇ ਨਾਂ ਤੇ ਕੰਸੈਂਟ ਪੱਤਰ ਹੁੰਦੇ ਨੇ, ਜਿਹੜੇ ਕੰਸੈਂਟ ਪੱਤਰ ਹੁੰਦੇ ਜਿਹੜੇ ਕਿਸਾਨਾਂ ਦੇ, ਉਹ ਉਹਨਾਂ ਨੇ ਫਰਜ਼ੀ ਲਾ ਲਏ। ਤੇ ਦੋਸ਼ ਇਹ ਆ ਕਿ ਜਿਹੜੇ ਉਸ ਵੇਲੇ ਗਮਾਡਾ ਦੇ ਜਾਂ ਪੁੱਡਾ ਦੇ ਅਧਿਕਾਰੀ ਸਨ ਗੁਰਪ੍ਰੀਤ, ਉਹ ਅੱਖਾਂ ਮੀਚੀ ਬੈਠੇ ਰਹਿ ਗਏ। ਪਰ ਉਹਨਾਂ ਨੇ ਅੱਖਾਂ ਕਿਉਂ ਮੀਚੀਆਂ ਸਨ? ਕਿਉਂਕਿ ਮਾਇਆ ਦੀ ਪੱਟੀ ਵੱਜ ਗਈ, ਲਾਲਚ ਉਹਨਾਂ ਦੇ ਦਿਲਾਂ ਦੇ ਵਿੱਚ ਛਾ ਗਿਆ ਸੀਗਾ। ਸੋ ਇਦਾਂ ਇਹ ਘਪਲਾ ਸ਼ੁਰੂ ਹੁੰਦਾ ਹੈ, ਜਿਹੜਾ ਕਿ 3 ਸਰਕਾਰਾਂ 'ਚ ਚੱਲਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਖੂਬ ਚਰਚਾ ਹੈ, ਖੂਬ ਇਹਦੇ ਵਿੱਚ ਵੀ ਕੰਮ ਚੱਲਿਆ ਵਾ। ਤੇ ਇਸੇ ਕਰਕੇ ਤੁਸੀਂ ਵੇਖ ਲਓ, ਗੱਲ ਤੁਰਦੀ 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 ਗੱਲ ਤੇਰੇ ਤੋਂ ਤੁਰੀ ਸੀ ਡੁੱਬ ਜਾਣੀ ਹੈ ਜਾ ਕੇ ਮੁੱਕਣੀ ਪਤਾ ਨਹੀਂ ਕਿਹੜੀ ਥਾਂ। ਗੱਲ ਕਿੱਥੋਂ ਤੁਰੀ ਸੀ 2011-12 ਤੋਂ ਤੇ ਅੱਜ ਕਿੱਥੇ ਤੱਕ ਆ ਗਈ? ਅਮਨ ਅਰੋੜਾ ਹੋਰਾਂ ਦਾ ਨਾਂ ED ਦੇ ਪ੍ਰੈਸ ਨੋਟ ਦੇ ਵਿੱਚ ਆ ਚੁੱਕਾ ਵਾ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਗੱਲ ਹਨੀ ਸਿੰਘ ਦੀ ਕਰਦੇ ਹਾਂ। ਯੋ ਹਨੀ ਸਿੰਘ ਦੀ ਜੀ, ਭਾਜਪਾ ਦੇ ਵੱਡੇ ਲੀਡਰ ਦੇ ਨਾਲ ਇੱਕ ਵੀਡੀਓ ਸਾਹਮਣੇ ਆਉਂਦੀ ਹੈ, ਇੱਕ ਦੂਸਰੇ ਦੇ ਨਾਲ ਮਿਲ ਰਹੇ ਨੇ, ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਕੀ ਸੰਕੇਤ ਨੇ ਜੀ? ਸੰਕੇਤ ਮੈਨੂੰ ਤੇ ਇਦਾਂ ਲੱਗਦਾ ਕਿ ਹਨੀ ਸਿੰਘ ਯੋਯੋ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਮੋਹਾਲੀ ਦੇ ਵਿੱਚ ਰਹਿ ਕੇ ਸੁਪਰਸਟਾਰ ਬਣਿਆ ਸੀ। ਗੱਲ ਮੋਹਾਲੀ ਦੀ ਚੱਲ ਰਹੀ ਹੈ ਨਾ, ਅਲਫਾਜ਼ ਹੋਰੀ ਤੇ ਇਹ ਆਏ ਸਨ, ਦਲਜੀਤ ਹੋਰੀ। ਇਹ 2006-07 ਦੀ ਨੇਰੀ ਆ, ਤੇ ਉਦੋਂ ਨਿਸ਼ਾਨ ਭੁੱਲਰ ਦਾ ਆਇਆ ਸੀਗਾ ਨਾ, ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆਂ ਲੱਗਦੀ ਨੋਟਾਂ ਤੇ। ਉਹਨਾਂ ਦਿਨਾਂ 'ਚ ਜਸਵੀਰ ਜੱਸੀ ਪਾਵੇ ਵਾਲਾ ਆਇਆ ਸੀਗਾ ਨਾ ਜੀ। ਆਪਾਂ ਚੰਡੀਗੜ੍ਹ ਲੈ ਲਿਆ ਫਲੈਟ ਗੋਰੀਏ, ਜਿੱਥੇ ਰਹਿੰਦੀ ਹੈ ਮੰਡੀਰ ਨਿਤ ਠੈਟ ਗੋਰੀਏ।
ਸਾਨੂੰ ਤਾਂ ਕੱਲੇ-ਕੱਲੇ ਗਾਣੇ ਯਾਦ ਨੇ ਉਸ ਦੌਰ ਦੇ, ਹੁਣ ਹੀ ਭੁੱਲ ਗਏ ਆ। ਤੋ ਫਿਲਹਾਲ ਇਹ ਤਰੁਣ ਚੁੱਘ ਦੇ ਨਾਲ, ਤਰੁਣ ਚੁੱਘ ਪੰਜਾਬ ਤੋਂ ਨੇ, ਅੰਮ੍ਰਿਤਸਰ ਤੋਂ ਨੇ, ਤੁਹਾਨੂੰ ਪਤਾ ਹੀ ਆ, ਤੇ ਇਹਨਾਂ ਦੇ ਨੈਸ਼ਨਲ ਲੈਵਲ ਦੇ ਲੀਡਰ ਨੇ। ਹਨੀ ਸਿੰਘ ਦੀਆਂ ਤਸਵੀਰਾਂ ਆਉਂਦੀਆਂ ਨੇ ਤੇ ਨਾਲ ਸੰਕੇਤ ਮਿਲਦਾ ਹੈ ਕਿ ਇਹਨਾਂ ਨੂੰ ਡਰੱਗ ਦੇ ਮਾਮਲੇ 'ਚ ਅੰਬੈਸਡਰ ਬਣਾ ਕੇ ਜਾਂ ਕੁਝ ਐਸੀ ਜ਼ਿੰਮੇਵਾਰੀ ਦੇ ਕੇ ਪੰਜਾਬ ਲਿਆਂਦਾ ਜਾ ਸਕਦਾ। ਵੈਸੇ ਕਮਾਲ ਦੀ ਗੱਲ ਆ ਕਿ ਹਨੀ ਸਿੰਘ, ਉਹਨਾਂ ਦੀ ਗਾਇਕੀ ਹਮੇਸ਼ਾ ਵਿਵਾਦਤ ਰਹੀ ਹੈ। ਪਿਛਲੇ ਨਵੰਬਰ ਦਸੰਬਰ ਦੇ ਵਿੱਚ ਉਹਨਾਂ ਨੇ ਲਾਈਵ ਸ਼ੋਅ ਦੇ ਵਿੱਚ ਜੋ ਗੰਦ ਬੋਲਿਆ ਸੀ, ਉਸ ਤੋਂ ਬਾਅਦ ਬਈ ਮਾਫੀ ਮੰਗਣੀ ਪਈ ਸੀ ਉਹਨਾਂ ਨੂੰ। ਆਹੀ ਕਾਰਨ ਹੈ ਕਿ ਅੱਜ ਜਸਵੀਰ ਜੱਸੀ ਨੇ ਵੀ ਇਹਦਾ ਬੁਰਾ ਮਨਾਇਆ ਹੈ ਕਿ ਭਾਈ ਕਿਹੋ ਜਿਹੇ ਹੀਰੋ ਥੋਪ ਰਹੇ ਹੋ ਸਾਡੇ ਤੇ। ਠੀਕ ਆ, ਐਂਟਰਟੇਨਰ ਹੋ ਸਕਦੇ ਆ, ਪਰ ਉਹਨਾਂ ਨੂੰ ਆਈਡੀਅਲ ਬਣਾ ਕੇ ਕਿੱਦਾਂ ਕੀ ਪੰਜਾਬੀ ਸਵੀਕਾਰ ਕਰ ਲੈਣਗੇ? ਦੇਖੋ, ਭਾਜਪਾ ਮੇਰੇ ਖਿਆਲ ਦੇ ਨਾਲ ਚਿਹਰਿਆਂ ਦੀ ਦੌੜ ਦੇ ਵਿੱਚ ਨਾ ਕੁਝ ਚੀਜ਼ਾਂ ਗਵਾਉਣ ਜਾ ਰਹੀ ਆ। ਚਿਹਰਿਆਂ ਦੀ ਦੌੜ ਉਹਨਾਂ ਦੀ ਜ਼ਿਆਦਾ ਵੱਡੀ ਆ ਕਿ ਹਨੀ ਸਿੰਘ ਹੋਰੀ ਠੀਕ ਐਂਟਰਟੇਨਰ, ਉਹ ਬਹੁਤ ਤਗੜੇ ਨੇ, ਪਰ ਉਹ ਨਾਇਕ ਨਹੀਂ ਹੈ। ਪੰਜਾਬੀਆਂ ਦੇ ਨਾਇਕ ਇਸ ਤਰ੍ਹਾਂ ਦੇ ਨਹੀਂ ਹੁੰਦੇ, ਮਾਫ ਕਰਨਾ, ਉਹ ਆਰਟਿਸਟ ਨੇ। ਅਸੀਂ ਬਤੌਰ ਆਰਟਿਸਟ ਉਹਨਾਂ ਨੂੰ ਅੱਛਾ ਬੁਰਾ ਕਹਿ ਸਕਦੇ ਹਾਂ, ਪਰ ਉਹ ਨਾਇਕ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਕੰਪੇਨ ਦਾ। ਦੇਖੋ, ਮੈਂ ਖੁਦ ਵੀ ਹਾਂ, ਮੰਨ ਲਓ ਕੱਲ ਨੂੰ ਮੈਨੂੰ ਕਿਸੇ ਕੰਪੇਨ ਦਾ ਕੋਈ ਕਿਹਾ ਜਾਵੇ, ਮੈਂ ਤਾਂ ਆਪ ਨਹੀਂ ਬਣਾਂਗਾ, ਨਹੀਂ ਬਣਾਂਗਾ, ਕਿਉਂਕਿ ਅਸੀਂ ਨਾਇਕ ਨਹੀਂ ਹਾਂ। ਅਸੀਂ ਕਿਉਂ ਇਦਾਂ ਦਾ, ਮਤਲਬ ਕਿ ਠੀਕ ਹੈ, ਸਮਾਜ ਨੂੰ ਕੋਈ ਸੁਨੇਹਾ ਦੇ ਸਕਦੇ ਹਾਂ ਤਾਂ ਠੀਕ ਹੈ, ਉਹ ਅਸੀਂ ਆਪਦੇ ਪੱਧਰ 'ਚ ਆਪਦੇ ਖੇਤਰ 'ਚ ਰਹਿ ਕੇ ਜੋ ਵੀ ਕਰਨਾ ਕਰ ਸਕਦੇ ਹਾਂ, ਬੈਟਰ ਹੈ। ਪਰ ਏਦਾਂ ਕਿਉਂਕਿ ਮੇਰੇ ਖਿਆਲ ਦੇ ਨਾਲ ਉਹੀ ਬੰਦਾ ਇਹ ਕੰਮ ਕਰੇ ਜਿਹੜਾ ਬੰਦਾ ਬਿਲਕੁਲ ਸੰਪੂਰਨ ਹੈ। ਤੇ ਜਿਹੜੇ ਬੰਦੇ ਨੇ ਜਾ ਕੇ ਇੱਥੋਂ ਆਪ ਤੋਂ ਕਹਿੰਦਾ ਕਿ ਬੋਧ ਕਾ ਤੇ ਕੰਮ ਮੇਰਾ ਰੋਜ਼ ਕਾ ਬੁਰਾ ਹਾਲ, ਸਮਝਦੇ ਹੋ ਨਾ, ਉਹ ਚੀਜ਼ਾਂ ਠੀਕ ਨਹੀਂ ਹੈ। ਉਹ ਗੱਲ ਇਹ ਵੀ ਆ, ਚਲੋ ਅੰਬੈਸਡਰ ਬਣਨਾ ਵੀ ਠੀਕ ਆ। ਸੰਜੇ ਦੱਤ ਵੀ ਤੁਹਾਨੂੰ ਪਤਾ ਨਾ ਬਹੁਤ ਵੱਡਾ ਅੰਬੈਸਡਰ ਰਿਹਾ ਡਰੱਗ ਦੇ ਮਾਮਲੇ 'ਚ। ਖੁਦ ਉਹ ਲਿਕਰ ਕੰਜ਼ਿਊਮ ਕਰਦਾ ਹੈ, ਦਾਰੂ ਅੱਜ ਵੀ ਬਹੁਤ ਜ਼ਿਆਦਾ ਪੀਂਦਾ ਸੰਜੇ ਦੱਤ। ਤਾਂ ਚਲੋ, ਕਿਉਂਕਿ ਉਹ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੈ, ਬਈ ਕੀ ਕਰ ਸਕਦੇ ਆ। ਪਰ ਮਸਲਾ ਜਿਹੜਾ ਕਿ ਨਾਇਕ ਨਾ ਕਿਸੇ ਨੂੰ ਬਣਾਇਆ ਜਾਵੇ, ਸਾਡੇ ਤੇ ਨਾ ਥੋਪਿਆ ਜਾਵੇਗਾ। ਤਾਂ ਜੇ ਇਹ ਥੋਪਣ ਦਾ ਯਤਨ ਕਰਨਗੇ ਲੋਕ, ਪੰਜਾਬ ਦੇ ਜਿਹੜੇ ਆ, ਉਹ ਇਸ ਨੂੰ ਬਿਲਕੁਲ ਮੈਨੂੰ ਨਹੀਂ ਲੱਗਦਾ ਪ੍ਰਵਾਨ ਕਰਨਗੇ। ਤੇ ਹਨੀ ਸਿੰਘ ਨੂੰ ਠੀਕ ਹੈ, ਐਂਟਰਟੇਨਰ ਦੇ ਤੌਰ ਤੇ ਯੂਥ ਜ਼ਰੂਰ ਪਸੰਦ ਕਰਦਾ ਹੋਏਗਾ, ਉਹ ਵੀ ਯੂਥ ਦਾ ਇੱਕ ਹਿੱਸਾ ਪਸੰਦ ਕਰਦਾ ਹੈ, ਬਹੁਤੇ ਲੋਕ ਨਾ ਪਸੰਦ ਵੀ ਕਰਦੇ ਨੇ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਰਾਮ ਰਹੀਮ ਇੱਕ ਵਾਰ ਮੁੜ ਤੋਂ ਪੈਰੋਲ ਤੇ ਬਾਹਰ ਆ ਰਿਹਾ। ਇਹ ਲਗਾਤਾਰ ਕਹਿੰਦੇ 16ਵੀਂ ਵਾਰ ਹੈ। ਹਾਂਜੀ, 16ਵੀਂ ਵਾਰ ਇਹ ਆ ਗਿਆ ਹੈ। ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦੇ ਵਿੱਚ ਤੁਸੀਂ ਵੇਖ ਲਓ ਕਿ ਕਿਹਾ ਸਟੇਟ ਨੇ ਕਿ ਸ਼ਾਂਤੀ ਭੰਗ ਹੋ ਸਕਦੀ ਹੈ, ਤੇ ਇੱਥੇ ਤੁਸੀਂ ਵੇਖ ਲਓ ਕਿ ਸ਼ਾਂਤੀ ਬਿਲਕੁਲ ਮੰਗ ਕਰਦੀ ਹੈ, ਭੰਗ ਨਹੀਂ ਹੁੰਦੀ ਕਿ ਇਹਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਦਿਓ, ਇਹਨੂੰ ਸਰਦੀਆਂ ਦੀਆਂ ਛੁੱਟੀਆਂ ਦੇ ਦਿਓ। ਇਹਦੀ ਵੈਸੇ ਹੀ ਪੱਕੀ ਛੁੱਟੀ ਕਰ ਦੇਣੀ ਹੈ ਉਹਨਾਂ ਨੇ, ਮੈਨੂੰ ਲੱਗਦਾ ਪੰਜਾਬ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਸੁਣਵਾਈ ਚੱਲਦੀ ਪਈ ਆ। ਤਾਂ ਫਿਲਹਾਲ 16ਵੀਂ ਵਾਰ ਇਹ ਆ ਗਿਆ ਵੇਲ, ਤੇ ਹੁਣ ਤੁਸੀਂ ਵੇਖਣਾ ਇਹਨੂੰ ਐਮਰਜੈਂਸੀ ਛੁੱਟੀ ਇਤਿਆਦਿਕ ਵੀ ਮਿਲ ਜਾਏਗੀ, ਕਿਉਂਕਿ ਪੰਜਾਬ ਦੇ ਵਿੱਚ ਡੇਰੇ ਦਾ ਅਸਰ ਆ, ਤੇ ਉਸ ਅਸਰ ਨੂੰ ਹੋਰ ਗੂੜਾ ਕਰਨ ਵਾਸਤੇ ਭਾਜਪਾ ਇਹਦੇ ਨਾਲ ਫੁੱਲ ਯਾਰੀ ਨਿਭਾਏਗੀ। ਤੋ ਕਹਿ ਸਕਦੇ ਆਪਾਂ ਮੌਜਾਂ ਹੀ ਮੌਜਾਂ ਇਸ ਬੰਦੇ ਦੀਆਂ। ਵੈਸੇ ਤੇ ਕਾਇਦਾ ਕਾਨੂੰਨ ਸਾਰੇ ਕੈਦੀਆਂ ਨੂੰ ਹੱਕ ਦਿੰਦਾ ਹੈ ਛੁੱਟੀ ਦਾ, ਪਰ ਜੋ ਇਹਦਾ ਪ੍ਰੋਸੈਸ ਹੈ, ਤੁਸੀਂ ਇਹ ਵੇਖੋ ਕਿ ਹਿਸਾਬ ਲਾ ਲਓ। ਮੈਨੂੰ ਕਿਸੇ ਸੋਰਸ ਨੇ, ਗੁਰਪ੍ਰੀਤ, ਤੁਹਾਨੂੰ ਮੈਂ ਉਹ ਮੈਸੇਜ ਵੀ ਪੜ੍ਹਾ ਸਕਦਾ ਜਦੋਂ ਵੀ ਕਿਤੇ ਤੁਸੀਂ ਮੈਨੂੰ ਮਿਲੇ, ਜਾਂ ਮੈਂ ਤੁਹਾਨੂੰ ਭੇਜ ਸਕਦਾ। ਰਾਤ 10:35 ਤੇ ਤੁਸੀਂ ਵੇਖੋ ਪ੍ਰੋਸੈਸ ਗਵਰਨਮੈਂਟ ਦਾ, 10:35 ਤੇ ਮੈਨੂੰ ਮੈਸੇਜ ਕੀਤਾ ਕਿ ਸਵੇਰੇ 5 ਵਜੇ ਤੋਂ ਪਹਿਲਾਂ ਜੇਲ੍ਹ ਦਾ ਗੇਟ ਖੁੱਲ ਜਾਏਗਾ। ਅੱਜ ਤੱਕ ਇੰਨੀਆਂ ਅਸੀਂ ਜੇਲ੍ਹਾਂ ਕੱਟੀਆਂ, ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਛੁੱਟੀ ਰਾਤ ਨੂੰ ਤੈਅ ਹੋ ਜਾਵੇ, ਰਿਹਾਈ ਤੜਕੇ 5 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਹੋ ਜਾਵੇ। ਇਹ ਕਮਾਲ ਹੋ ਰਿਹਾ। ਸੋ ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ, ਮੈਂ ਪਿਛਲੇ ਸਾਲ 1.5 ਸਾਲ ਤੋਂ ਕਹਿ ਰਿਹਾ ਕਿ ਇਹਦੀ ਪੱਕੀ ਰਿਹਾਈ ਦਾ ਵੀ ਰਸਤਾ ਤਿਆਰ ਕੀਤਾ ਜਾ ਰਿਹਾ। ਗੁਰਪ੍ਰੀਤ ਜੀ। ਸੋ ਕੁਝ ਵੀ ਕਰ ਸਕਦੇ ਨੇ ਭਾਈ, ਸੱਤਾ ਦੇ ਨੇੜੇ ਰਹਿਣ ਵਾਲੇ ਵਿਅਕਤੀ ਆਰਾਮ ਮਾਣਦੇ ਨੇ। ਖੈਰ, ਅੱਗੇ ਵਧੀਏ, ਗੱਲ ਰਤਨਦੀਪ ਢਾਲੀਵਾਲ ਦੀ ਕਰਦੇ ਹਾਂ। ਰਤਨਦੀਪ ਢਾਲੀਵਾਲ ਜਿਹੜੇ ਪੱਤਰਕਾਰ ਨੇ, ਤੇ ਉਹਨਾਂ ਦੇ ਘਰ ਅੱਜ ਪੁਲਿਸ 2 ਵਾਰ ਗੇੜੇ ਮਾਰ ਕੇ ਆਈ ਹੈ ਜੀ। ਕੀ ਚਾਹੁੰਦੇ ਨੇ? ਦੇਖੋ ਕੀ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਆਨ ਮਿਲ ਸੱਜਣਾ, ਬਈ ਰਤਨ ਨੂੰ ਹੀ ਚਾਹੁੰਦੇ ਹੋਣਗੇ, ਨਹੀਂ ਤੈਨੂੰ ਕਿੰਨਾ ਚਾਹੁੰਦੇ ਸੀ, ਤੱਕ ਕੇ ਜਿਉਂਦੇ ਸੀ। ਗੱਲ ਇਹ ਆ ਕਿ ਹੁਣ ਇਹ ਤੇ ਪਤਾ ਨਹੀਂ ਲੱਗ ਸਕਿਆ, ਰਤਨ ਦਾ ਤੇ ਉਹਦੇ ਸਾਥੀ ਦਾ ਟੈਲੀਫੋਨ ਬੰਦ ਆ ਰਿਹਾ। ਹੁਣ ਕੋਈ ਸ਼ਿਕਾਇਤ ਦਾ ਹਵਾਲਾ ਦਿੱਤਾ ਜਾ ਰਿਹਾ ਗੁਰਪ੍ਰੀਤ,
ਕੋਈ ਪਤਾ ਨਹੀਂ ਲੱਗ ਰਿਹਾ, ਕਨਫਰਮ ਨਹੀਂ ਹੋ ਰਿਹਾ ਕਿ ਕਿਹੜੀ ਸ਼ਿਕਾਇਤ ਆ। ਬੀਤੇ ਦਿਨੀ ਤੇ ਦੇਖੋ ਹੁਣ ਖਬਰਾਂ ਤੇ ਕਰਦੇ ਹੀ ਆ, ਮੈਂ ਡੇਲੀ ਤੁਹਾਨੂੰ ਪਤਾ ਵੱਖ-ਵੱਖ ਮੀਡੀਆ ਮੰਚਾਂ ਤੇ ਜਾਣਾ, ਪਤਾ ਨਹੀਂ ਕਿੰਨੀਆਂ ਜੀ, ਖਬਰਾਂ ਦਿਨ ਚ ਕਰ ਦਿੰਨਾ। ਹੁਣ ਕੋਈ ਕਹੇ ਕਿ ਕਿਸੇ ਖਬਰ ਨੂੰ ਲੈ ਕੇ ਸ਼ਿਕਾਇਤ ਹੋ ਗਈ ਹੈ, ਜਦੋਂ ਖੇਡ ਦੀ ਖਬਰਾਂ ਦੇ ਨਾਲ ਹੈ ਨਾ, ਜੀ, ਜੱਟ ਖੇਡਦਾ ਖਤਰਾ ਨਾਲ, ਅਸੀਂ ਤਾਂ ਖਬਰਾਂ ਨਾਲ ਖੇਡਦੇ, ਖਤਰਿਆਂ ਨਾਲ ਕੀ ਖੇਡਣਾ ਹੈ? ਤੇ ਪਰ ਜੀ, ਖਬਰਾਂ ਇੱਥੇ ਆਪਣੇ ਆਪ 'ਚ ਖਤਰਾ ਬਣੀਆਂ ਖਲੋਤੀਆਂ ਨੇ। ਹੁਣ ਕੀ ਪਤਾ ਕਿਹੜੀ ਖਬਰ ਨੂੰ ਲੈ ਕੇ ਸ਼ਿਕਾਇਤ ਹੈ, ਕੋਈ ਪਰਸਨਲ ਮਾਮਲਾ ਹੈ। ਪਰ ਸਮਝੋ ਬਾਹਰ ਹੈ, ਉਹਨਾਂ ਨੇ ਟੈਲੀਫੋਨ ਕਿਉਂ ਬੰਦ ਕਰ ਰੱਖੇ ਨੇ? ਮੈਂ ਤੇ ਜੀ, ਤੁਹਾਨੂੰ ਪਤਾ ਹੀ ਆ, ਆਪਾਂ ਤੇ ਸਿੱਧਾ ਕਹਿ ਦਿੱਤਾ ਸੀ ਖੁੱਲਾ ਖਾਤਾ ਮਿੱਤਰਾਂ ਦਾ, ਬਈ ਟੈਲੀਫੋਨ ਖੁੱਲੇ ਰਹਿਣਗੇ, ਜਦੋਂ ਮਰਜ਼ੀ ਲੋਕੇਸ਼ਨ ਲਾ ਕੇ ਫੜ ਲਿਓ। ਉਹ ਗੱਲ ਜੀ, ਇਹ ਆ ਕਿ ਚਲੋ ਹਰੇਕ ਦਾ ਆਪਦਾ ਹਿਸਾਬ ਕਿਤਾਬ ਹੁੰਦਾ ਹੈ। ਹੁਣ ਪਤਾ ਲੱਗੇ ਤੇ ਤਦ ਹੀ ਕੋਈ ਗੱਲ ਕੀਤੀ ਜਾ ਸਕਦੀ ਹੈ। ਸੀਸੀਟੀਵੀ ਦੇ ਵਿੱਚ ਪੁਲਿਸ ਨਜ਼ਰ ਆਉਂਦੀ ਹੈ, ਉਸ ਤੋਂ ਬਾਅਦ ਇੱਕ ਜਿਹੜਾ ਪੁਲਿਸ ਵਾਲਾ ਹੈ ਉਹ ਉਹਨਾਂ ਦੇ ਘਰ ਦੇ ਵਿੱਚ ਜਾਂਦਾ ਵੀ ਹੈ, ਸ਼ਿਕਾਇਤ ਬਾਰੇ ਦੱਸਦਾ ਵੀ ਹੈ। ਫਿਲਹਾਲ ਰਤਨ ਪਹੁੰਚ ਤੋਂ ਦੂਰ ਆ, ਜਦੋਂ ਉਹਦੇ ਨਾਲ ਸੰਪਰਕ ਹੋਵੇਗਾ ਫੇਰ ਹੀ ਕੁਝ ਪਤਾ ਲੱਗ ਸਕਦਾ ਹੈ ਕਿ ਮਾਮਲਾ ਕੀ ਹੈ। ਪਰ ਬਹੁਤ ਵੱਡਾ ਦਬਾਅ ਬਣਾ ਰਹੀ ਹੈ ਪੁਲਿਸ, ਬਹੁਤ ਵੱਡਾ ਇਹ ਸਰਕਾਰ ਦਬਾਅ ਬਣਾ ਰਹੀ ਹੈ ਪੱਤਰਕਾਰਾਂ ਤੇ। ਔਰ ਪੱਤਰਕਾਰ ਵੀ ਕਿੰਨੇ ਕੁ ਆ, ਤੁਹਾਨੂੰ ਪਤਾ ਹੀ ਆ, ਤੁਹਾਡੇ ਸਾਹਮਣੇ ਹੀ ਆ, ਗਿਣਤੀ ਦੇ ਹੀ ਆ, 4-5 ਪੱਤਰਕਾਰਾਂ ਨੂੰ ਤੇ ਇਹ ਵੱਢੂ ਖਾਊ ਕਰੀ ਜਾਂਦੇ ਆ। ਸੋ ਦੇਖਦੇ ਆ ਸਵੇਰ ਤੱਕ ਕੀ ਇਸ ਗੱਲ ਤੇ ਕੋਈ ਕਲੈਰਿਟੀ ਆਉਂਦੀ ਹੈ ਕਿ ਮਾਮਲਾ ਕੀ ਹੈ। ਨਹੀਂ ਤਾਂ ਫਿਰ ਕੱਲ ਨੂੰ ਕੋਈ ਜ਼ਿਲ੍ਹਾ ਪੁਲਿਸ ਦੇ ਕਿਸੇ ਵੱਡੇ ਅਫਸਰ ਤੋਂ ਪਤਾ ਕਰਨਾ ਪਊਗਾ ਕਿ ਮਾਮਲਾ ਤੇ ਮਾਜਰਾ ਕੀ ਹੈ ਜੀ। ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ।